ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਕਦੀ ਮਸ਼ਹੂਰ ਲੇਖਕ ਚਾਰਲਸ ਡਿਕਨਸ ਨੇ ਦੋ ਸ਼ਹਿਰਾਂ ਦੀ ਕਹਾਣੀ ਜਾਨੀ ਕਿ ਟੇਲ ਆਫ ਟੂ ਸਿਟੀਜ਼ ਨਾਂ ਦਾ ਜਗਤ ਪ੍ਰਸਿੱਧ ਨਾਵਲ ਲਿਖਿਆ ਸੀ, ਜਿਸ ਵਿੱਚ ਇੱਕ ਖਿੱਤੇ ਦੇ ਦੋ ਸ਼ਹਿਰਾਂ ਦਾ ਹਾਲ ਬਿਆਨਿਆ ਗਿਆ ਸੀ। ਇੱਕ ਪਾਸੇ ਐਸ਼ੋ ਇਸ਼ਵਤ ਤੇ ਰੰਗੀਨੀਆਂ ਸਨ ਤੇ ਦੂਸਰੇ ਪਾਸੇ ਅੰਤਾਂ ਦੀ ਗਰੀਬੀ, ਭੁੱਖਮਰੀ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਵਿੱਚ ਪਸ਼ੂਆਂ ਵਰਗੀ ਜ਼ਿੰਦਗੀ ਜੀ ਰਹੇ ਲੋਕ ਸਨ। ਸਿੱਖ ਕੌਮ ਦੇ ਹੋਮਲੈਂਡ ਪੰਜਾਬ ਦਾ ਹਾਲ ਅੱਜ ਕੁਝ ਇਹੋ ਜਿਹਾ ਹੀ ਹੈ। 3 ਨਵੰਬਰ ਨੂੰ ਬਠਿੰਡਾ ਦੇ ਸਟੇਡੀਅਮ ਵਿੱਚ ਕਬੱਡੀ ਖੇਡ ਨੂੰ ਪ੍ਰਫੁੱਲਤ ਕਰਨ ਦੇ ਨਾਂ ਥੱਲੇ ਜਿਹੜਾ ਉਦਘਾਟਨ ਦਾ ਡਰਾਮਾ ਕੀਤਾ ਗਿਆ, ਉਸ ਵਿੱਚ 6.5 ਕਰੋੜ ਰੁਪਏ ਦੇ ਕੇ ਪ੍ਰਿੰਕਾ ਚੋਪੜਾ ਨੂੰ ਨੱਚਣ ਲਈ ਸੱਦਿਆ ਗਿਆ ਸੀ। ਇਹੋ ਜਿਹਾ ਹੀ ਇੱਕ ਬੇਸ਼ਰਮੀ ਦਾ ਨਾਚ ਕਰੋੜਾਂ ਰੁਪਏ ਦੇ ਕੇ 1 ਨਵੰਬਰ ਦੀ ਸਿੱਖ ਨਸਲਕੁਸ਼ੀ ਵਾਲੇ ਦਿਨ ਪਿਛਲੇ ਸਾਲ ਵੀ ਇਸੇ ਸਟੇਡੀਅਮ ਵਿੱਚ ਕਰਵਾਇਆ ਗਿਆ ਸੀ। ਚਾਰਲਸ ਡਿਕਨ ਦੇ ਨਾਵਲ ਦੀ ਤਰਜ਼ ਤੇ ਇਹ ਪੰਜਾਬ ਦੀ ਹਾਕਮ ਜਮਾਤ ਅਤੇ ਆਯਾਸ਼ ਤਬਕੇ ਵੱਲੋਂ ਵਸਾਇਆ ਗਿਆ ਇੱਕ ਸ਼ਹਿਰ ਹੈ। ਪੰਜਾਬ ਦਾ ਦੂਸਰਾ ਸ਼ਹਿਰ ਜਿਸ ਵਿੱਚ ਡਰੱਗਸ ਵਿੱਚ ਗਰਕ ਪੰਜਾਬ ਦੀ ਜਵਾਨੀ ਹੈ, ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਹਨ, ਜੇਲ੍ਹਾਂ ਵਿੱਚ 19-20 ਸਾਲਾਂ ਤੋਂ ਬੰਦ ਕੀਤੇ ਗਏ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਹਨ। ਢੁੱਡੀਕੇ ਜ਼ਿਲ੍ਹਾ ਮੋਗਾ ਵਿੱਚ ਪੁਲਿਸ ਜਬਰ ਦਾ ਸ਼ਿਕਾਰ ਹੋਏ ਸ਼ਰਧਾਲੂ ਸਿੰਘਾਂ ਦੀ ਕਹਾਣੀ ਬਿਆਨ ਕਰ ਰਿਹਾ ਹੈ। ਅੱਜ ਅਸੀਂ ਪੰਜਾਬ ਦੇ ਇਸ ਦੂਸਰੇ ਸ਼ਹਿਰ ਨਾਲ ਸੰਬੰਧਿਤ ਮੁੱਦਿਆਂ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜੋ ਸਾਨਾ ਹੁਣ ਪੰਜਾਬ ਤੋਂ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਬਾਰੇ ਹੀ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਉਹਨਾਂ ਨੂੰ ਭੁੱਖ ਹੜਤਾਲ ਕੀਤੇ ਹੋਏ 2 ਹਫ਼ਤੇ ਤੋਂ ਉੱਪਰ ਦਾ ਟਾਈਮ ਹੋ ਗਿਆ। ਉਹਨਾਂ ਨੇ ਸਿੰਘਾਂ ਲਈ ਜਿਹੜੇ ਜੇਲ੍ਹ ਵਿੱਚ ਬੰਦ ਨੇ 19-20 ਸਾਲਾਂ ਤੋਂ, ਉਹਨਾਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀਗੀ। ਤੇ ਇੱਕ ਵਕੀਲ ਹੋਣ ਦੇ ਨਾਤੇ ਤੁਸੀਂ ਉਹਨਾਂ ਦੀ ਮੰਗ ਦੇ ਕਾਨੂੰਨੀ ਪਹਿਲੂਆਂ ਸੰਬੰਧੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਇਹ ਮੈਂ ਦੱਸਣਾ ਚਾਹਾਂਗਾ, ਜਿਹੜੀ ਭੁੱਖ ਹੜਤਾਲ 14 ਨਵੰਬਰ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸ਼ੁਰੂ ਕੀਤੀ ਸੀ, ਉਹਦਾ ਅੱਜ 16ਵਾਂ ਦਿਨ ਲਗਭਗ ਬਣਿਆ ਹੈ। ਸਾਰੇ ਪੰਥ ਦਰਦੀ ਕੌਮ ਦੀਆਂ ਜਥੇਬੰਦੀਆਂ ਉੱਥੇ ਨੁਮਾਇੰਦਿਆਂ ਦੇ ਰੂਪ ਦੇ ਵਿੱਚ ਪਹੁੰਚ ਰਹੇ ਨੇ ਜੀ। ਤੇ ਜਿੱਥੋਂ ਤੱਕ ਗੱਲ ਹੈ, ਪਹਿਲਾਂ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਸਾਰੇ ਸਿੰਘਾਂ ਦੀ ਰਿਹਾਈ ਲਈ, ਜੋ ਕਿ ਕਾਨੂੰਨੀ ਪੱਖ ਤੋਂ ਇੱਕ ਠੀਕ ਗੱਲ ਨਹੀਂ ਸੀ, ਕਿਉਂਕਿ ਜਿਨ੍ਹਾਂ ਸਿੰਘਾਂ ਦੇ ਕੇਸ ਅਜੇ ਤੱਕ ਕੋਰਟਾਂ ਵਿੱਚ ਪੈਂਡਿੰਗ ਨੇ, ਉਹਨਾਂ ਦੀ ਰਿਹਾਈ ਜਿਹੜੀ ਆ ਉਹ ਕੋਈ ਪੋਲੀਟੀਕਲ ਤਰੀਕੇ ਨਾਲ ਨਹੀਂ ਰਿਹਾਈ ਹੋ ਸਕਦੀ ਕੋਰਟਾਂ ਦੇ ਵਿੱਚ ਜਿੰਨਾ ਚਿਰ ਤੱਕ ਮਾਮਲੇ ਪੈਂਡਿੰਗ ਨੇ। ਫਿਰ ਅੰਤ ਜਿਹੜੀ 5 ਸਿੰਘਾਂ ਦੇ ਉੱਤੇ ਜਿਹੜੀ ਗੱਲ ਆ ਕੇ ਮੁੱਕੀ ਵੀ ਜਿਨ੍ਹਾਂ ਦਾ ਕੋਈ ਕੇਸ ਕਿਸੇ ਕੋਰਟ ਵਿੱਚ ਪੈਂਡਿੰਗ ਨਹੀਂ ਹੈਗਾ, ਤੇ ਉਹਨਾਂ ਦੀ ਜਿਹੜੀ ਰਿਹਾਈ ਆ ਹੁਣ ਇੱਕ ਪੋਲੀਟੀਕਲ ਡਿਸੀਜਨ ਆ, ਨਾ ਕਿ ਕੋਈ ਜੁਡੀਸ਼ੀਅਲ ਡਿਸੀਜਨ ਹੋਏਗਾ। ਜਿਨ੍ਹਾਂ ਵਿੱਚ ਭਾਈ ਲਾਲ ਸਿੰਘ ਅਕਾਲਗੜ੍ਹ, ਉਹ ਨਾਭਾ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭੇ ਵਿੱਚ ਬੰਦ ਨੇ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਲਖਵਿੰਦਰ ਸਿੰਘ ਜਿਹੜੇ ਬਰੈਲ ਜੇਲ੍ਹ ਚੰਡੀਗੜ੍ਹ 'ਚ ਬੰਦ ਨੇ, ਤੇ ਭਾਈ ਗੁਰਦੀਪ ਸਿੰਘ ਖੈੜਾ ਜਿਹੜੇ ਪਹਿਲਾਂ ਤਿਹਾੜ ਜੇਲ੍ਹ 'ਚ ਸੀ, ਅੱਜ ਕੱਲ੍ਹ ਉਹ ਕਰਨਾਟਕਾ ਦੀ ਜੇਲ੍ਹ ਦੇ ਵਿੱਚ ਬੰਦ ਨੇ। ਇਹਨਾਂ ਸਾਰਿਆਂ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਭਾਈ ਲਾਲ ਸਿੰਘ ਨੂੰ ਤਾਂ ਲਗਭਗ 21 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਤੇ 1995 ਤੋਂ 20 ਸਾਲ ਦੇ ਕਰੀਬ 19 ਸਾਲ 19.5 ਸਾਲ ਬਰੈਲ ਜੇਲ੍ਹ ਵਾਲੇ ਸਿੰਘਾਂ ਨੂੰ ਹੋ ਚੱਲਿਆ, ਤੇ 20-21 ਸਾਲ ਦਾ ਹੀ ਸਮਾਂ ਭਾਈ ਗੁਰਦੀਪ ਸਿੰਘ ਖੈੜਾ ਨੇ ਉਹਨਾਂ ਨੂੰ ਹੋ ਚੁੱਕਿਆ। ਇਸ ਕਰਕੇ ਜਿਹੜੀ ਮੰਗ ਹੈ ਇਹਨਾਂ ਦੀ ਹੁਣ ਰਿਹਾਈ ਦਾ ਜੋ ਡਿਸੀਜਨ ਹੈ, ਉਹ ਇੱਕ ਸਿਆਸੀ ਲੋਕਾਂ ਦੇ ਹੱਥਾਂ ਦੇ ਵਿੱਚ ਡਿਸੀਜਨ ਹੈ। ਜਿਹੜੀ ਸੰਬੰਧਿਤ ਸਟੇਟ ਦੀ, ਜਿਵੇਂ ਭਾਈ ਲਾਲ ਸਿੰਘ ਦੀ ਜਿਹੜੀ ਸਜ਼ਾ ਯਾਫਤਾ ਕਰਨ ਵਾਲੀ ਸਟੇਟ ਹੈ ਉਹ ਗੁਜਰਾਤ ਹੈ, ਤੇ ਜਿਹੜੀ ਭਾਈ ਤਿੰਨ ਸਿੰਘ ਬਰੈਲ ਜਿਹੜਾ ਇਹਨਾਂ ਦਾ ਯੂਟੀ ਪ੍ਰਸ਼ਾਸਨ ਸੈਂਟਰ ਦੇ ਥੱਲੇ ਆਉਂਦਾ, ਤੇ ਕਰਨਾਟਕਾ ਦੇ ਵਿੱਚ ਹੋਣ ਕਰਕੇ ਉੱਥੋਂ ਦਾ ਜਿਹੜਾ ਭਾਈ ਗੁਰਦੀਪ ਸਿੰਘ ਦਾ ਖੈੜਾ ਦਾ ਫੈਸਲਾ ਉਹ ਕਰਨਾਟਕਾ ਗੌਰਮੈਂਟ ਨੇ ਕਰਨਾ। ਉਹਨਾਂ ਦੇ ਦਿੱਲੀ ਦੇ ਕੇਸ ਦੇ ਵਿੱਚ ਵੀ ਸਜ਼ਾ ਹੈਗੀ ਆ। ਤੇ ਇਸ ਕਰਕੇ ਇਹਨਾਂ ਸਟੇਟਾਂ ਦੀਆਂ ਜਿਹੜੀਆਂ ਸਟੈਂਡਿੰਗ ਕਮੇਟੀਆਂ ਹੁੰਦੀਆਂ ਹੋਮ ਮਿਨਿਸਟਰੀਆਂ, ਜਿਹੜੀਆਂ ਸਾਲ ਦੇ ਵਿੱਚ 2 ਵਾਰ ਬਹਿ ਕੇ ਉਮਰ ਕੈਦੀਆਂ ਦੀ ਪ੍ਰੀ ਮੈਚਿਓਰ ਰਿਲੀਜ਼ ਦਾ ਫੈਸਲਾ ਕਰਦੀਆਂ ਨੇ, ਉਹਦੇ ਵਿੱਚ ਸਿੱਧੀ ਸਿਆਸੀ ਦਖਲਅੰਦਾਜ਼ੀ ਹੁੰਦੀ ਹੈ। ਮੁੱਖ ਮੰਤਰੀ ਜਾਂ ਹੋਮ ਮਿਨਿਸਟਰ ਜਿਹਨੂੰ ਰਿਕਮੈਂਡ ਕਰਨ, ਉਹਦੀ ਰਿਹਾਈ ਜਿਹੜੀ ਸੰਭਵ ਹੋ ਸਕਦੀ ਹੈ। ਸੋ ਇਹ ਜਿਹੜੀਆਂ ਰਿਹਾਈਆਂ ਨੇ ਪੋਲੀਟੀਕਲ ਡਿਸੀਜਨ ਨੇ, ਤੇ ਇਹਨਾਂ ਸਰਕਾਰਾਂ ਨੇ ਇਹ ਡਿਸੀਜਨ ਕਰਨੇ ਨੇ, ਜਿਹਦੇ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਿਹੜੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਉਹਦਾ ਆਪਣਾ ਨਿੱਜੀ ਫੈਸਲਾ ਸੀ। ਉਹ ਇੱਕ ਵਾਰ ਬੈਠ ਗਏ, ਕਿਉਂਕਿ ਉਹਨਾਂ ਨੇ ਸਮਝਿਆ ਵੀ ਕਿਸੇ ਪਾਸਿਓਂ ਕੋਈ ਕੰਮ ਨਹੀਂ ਹੋ ਰਿਹਾ, ਸ਼ਾਇਦ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਹੋਵੇ। ਉਹਦਾ ਇੱਕ ਉਹਨਾਂ ਨੂੰ ਹੁੰਗਾਰਾ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਥ ਦਰਦ ਰੱਖਣ ਵਾਲੇ ਵੀਰਾਂ ਨੇ ਦਿੱਤਾ,
ਤੇ ਉਹ ਇੱਕ ਲਹਿਰ ਦੇ ਰੂਪ ਵਿੱਚ ਆਸ ਕਰਦੇ ਹਾਂ ਬਣਦੀਆਂ ਜੇ ਖੜੇ ਰਹਿੰਦੇ ਨੇ ਆਪਣੇ ਸਟੈਂਡ ਦੇ ਉੱਤੇ। ਦੇਖੋ ਇਹਦੇ ਵਿੱਚ ਰਿਹਾਈ ਜਿਹੜੀ ਇੱਕਦਮ ਹੋਣੀ ਤੇ ਸਟੇਟ ਦਾ ਜਿਹੜਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਇਸ ਗੱਲ ਨੂੰ ਪ੍ਰਮੋਟ ਨਹੀਂ ਕਰ ਰਿਹਾ ਜਾਂ ਮੀਡੀਆ ਵੀ ਉਸ ਗੱਲ ਨੂੰ ਨਹੀਂ ਦਿਖਾ ਰਿਹਾ, ਉਹ ਉਸੇ ਇੱਕ ਹਿੱਸਾ ਹੈ ਸਟੇਟ ਦਾ ਜਿਹੜਾ ਇਹ ਸਮਝਦਾ ਹੈ ਕਿ ਸਿੱਖਾਂ ਨੂੰ ਮਾਰਨਾ ਕੋਈ ਇਸ ਮੁਲਕ ਦੇ ਵਿੱਚ ਗੁਨਾਹ ਨਹੀਂ ਹੈਗਾ। ਜੇ ਇਸ ਤੋਂ ਪਹਿਲਾਂ ਦੀ ਤੁਸੀਂ ਕੱਲ ਦੀ 29 ਤਰੀਕ ਦੀ ਗੱਲ ਕਰੋ, ਜਿਹੜਾ 28 ਤਰੀਕ ਦੀ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਉਸ ਸਤਨਾਮ ਸਿੰਘ ਮਾਨਕ ਦੇ ਸੰਬੰਧ ਦੇ ਵਿੱਚ ਕੀਤਾ ਸੀ ਫੈਸਲਾ ਕਿ ਨਹੀਂ ਉਹਨੇ ਜੋ PIL ਕੀਤੀ ਸੀ, ਇੱਕ ਪਿਛਲੇ ਜੱਜ ਨੇ ਉਹਦੀ CBI ਜਾਂਚ ਦੀ ਕੀਤੀ ਸੀ ਡਾਇਰੈਕਸ਼ਨ, ਉਹਨੂੰ ਰੱਦ ਕਰਦਿਆਂ ਹੋਇਆ ਤੇ ਉਹਨੇ ਕਿਹਾ ਨਹੀਂ ਇਹ ਤਾਂ ਇੱਕ ਹਲਕੀ ਕਿਸਮ ਦੀ ਜਿਹੜੀ ਹੈਗੀ ਆ, ਜਾਂ ਉਹਨਾਂ ਪੁਲਿਸ ਵਾਲਿਆਂ ਨੇ ਸਲੂਟ ਕੀਤਾ ਸੀ। ਸੋ ਗੁਰਬਖਸ਼ ਸਿੰਘ ਦੀ ਜੇ ਆਪਾਂ ਪਹਿਲਾਂ ਗੱਲ ਕਰ ਲਈਏ ਪੂਰੀ, ਕਿ ਉਹ ਇੱਕ ਸਾਰੀਆਂ ਪੰਥ ਦਰਦੀ ਉੱਤੇ ਪਹੁੰਚ ਰਹੇ ਨੇ, ਨੁਮਾਇੰਦਾ ਰੂਪ ਦੇ ਵਿੱਚ ਪਹੁੰਚ ਰਹੀਆਂ ਨੇ ਪੰਥਕ ਜਥੇਬੰਦੀਆਂ। ਸੋ ਅਗਲਾ ਪ੍ਰੋਗਰਾਮ ਵੀ ਉਹਨਾਂ ਨੂੰ ਰਲ ਮਿਲ ਕੇ ਜਿਹੜਾ ਲਿਖਣਾ ਚਾਹੀਦਾ ਹੈ। ਤੇ ਜਿੱਥੋਂ ਤੱਕ ਮੈਂ ਨਿੱਜੀ ਤੌਰ ਦੇ ਉੱਤੇ ਸਮਝਦਾ, ਉਹ ਸਮਝਦਾ ਵੀ ਸਿੱਖ ਕੌਮ ਉਹਨਾਂ ਚਿਰ ਤੱਕ ਕਿਸੇ ਤੇ ਯਕੀਨ ਨਹੀਂ ਕਰਦੀ ਜਿੰਨਾ ਚਿਰ ਤੱਕ ਉਹਦੀ ਸ਼ਹੀਦੀ ਨਾ ਹੋ ਜੇ। ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅੱਜ ਸਿੱਖਾਂ ਦੇ ਵਿੱਚ ਇਸ ਕਰਕੇ ਮਕਬੂਲੀਅਤ ਹੈ ਕਿਉਂਕਿ ਉਹਨਾਂ ਨੇ ਕੌਮ ਦੀ ਖਾਤਰ ਸ਼ਹਾਦਤ ਦਿੱਤੀ। ਕੌਮ ਸ਼ਹੀਦਾਂ ਨੂੰ ਸਿਰਾਂ ਦੇ ਉੱਤੇ ਬਿਠਾਉਂਦੀ ਆ। ਜਿਹੜੇ ਕੋਈ ਕੰਮ ਅਜੇ ਤੱਕ, ਕਿਉਂਕਿ ਗੁਰਬਖਸ਼ ਸਿੰਘ ਦੀ ਉਹ ਗੱਲ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਸੀ, ਮੀਡੀਆ ਵੀ ਉਸ ਨੂੰ ਪ੍ਰਮੋਟ ਨਹੀਂ ਕਰ ਰਿਹਾ ਜਾਣ ਬੁੱਝ ਕੇ, ਪਰ ਜੇਕਰ ਉਹਦੀ ਸ਼ਹੀਦੀ ਹੋ ਜਾਂਦੀ ਆ ਫਿਰ ਉਹ ਇੱਕ ਸਿੱਖ ਕੌਮ ਦੇ ਅਗਲੇ ਭਵਿੱਖ ਵਾਸਤੇ ਇੱਕ ਬੀੜ ਪੱਥਰ ਸਾਬਤ ਹੋਏਗੀ। ਤੇ ਪਰ ਇਹਦੇ ਵਾਸਤੇ ਸਾਰੇ ਸਿੱਖਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਸਹਿਯੋਗ ਕਰਨਾ ਚਾਹੀਦਾ। ਇੱਕ ਪੋਲੀਟੀਕਲ ਡਿਸੀਜਨ ਜਿਹੜਾ ਗਵਰਨਮੈਂਟ ਦਾ ਹੈਗਾ ਉਹਦੇ ਵਾਸਤੇ ਇੱਕ ਲੌਬਿੰਗ ਵੀ ਕਰਨੀ ਜਿਹੜੀ ਉਹ ਬਹੁਤ ਜ਼ਰੂਰੀ ਆ। ਸਾਰੇ ਪਾਸਿਆਂ ਤੋਂ ਪ੍ਰੈਸ਼ਰ ਪਏ ਤੇ ਉਹ ਸਿੰਘ ਰਿਹਾ ਹੋਣ ਤੇ ਗੁਰਬਖਸ਼ ਸਿੰਘ ਦੀ ਜਿਹੜੀ ਆ ਉਹ ਜਿਹੜੀ ਕੀਤੀ ਅਰਦਾਸ ਆ ਉਹ ਪੂਰੀ ਹੋ ਸਕੇ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰਦੇ ਸੀਗੇ ਕਿ ਜਿਸ ਤਰ੍ਹਾਂ ਆਹ ਆਪਣੇ ਸਤਵੰਤ ਸਿੰਘ ਮਾਨਕ ਜਿਹੜੇ ਪੁਲਿਸ ਕੈਟ ਰਹੇ ਨੇ, ਇਹਨਾਂ ਦੀ ਪਟੀਸ਼ਨ ਖਾਰਜ ਕਰਤੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਨੇ, ਰਾਈਟ। ਤੇ ਦੂਸਰੇ ਪਾਸੇ ਜਸਟਿਸ ਰਣਜੀਤ ਸਿੰਘ ਨੂੰ ਵੀ ਰਗੜੇ ਦਿੱਤੇ ਗਏ ਨੇ। ਇਸ ਬਾਰੇ ਵੀ ਥੋੜਾ ਪੂਰੇ ਵੇਰਵੇ ਦੇ ਨਾਲ ਦੱਸੋ। ਇਹ ਜਿਹੜੀ ਪਟੀਸ਼ਨ ਸੀ, ਸਤਨਾਮ ਸਿੰਘ ਮਾਨਕ ਇੱਕ ਪੁਲਿਸ ਕਰਮਚਾਰੀ ਸੀ, ਕਾਂਸਟੇਬਲ ਸੀ, ਜਿਹਨੇ ਲਗਭਗ 10 ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਬਣਾਏ ਗਏ ਪੁਲਿਸ ਅਫਸਰਾਂ ਦੇ ਖਿਲਾਫ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਸੀ। ਤੇ 2008 ਦੇ ਵਿੱਚ ਇਹਦਾ ਫੈਸਲਾ ਆਇਆ ਸੀ। ਰਣਜੀਤ ਸਿੰਘ ਜਸਟਿਸ ਨੇ ਇਹਦੀ CBI ਇਨਕੁਆਇਰੀ ਮਾਰਕ ਕੀਤੀ ਸੀ, ਪਰ ਜਿਹੜੇ ਪੁਲਿਸ ਅਫਸਰ ਸੀ ਜਿਨ੍ਹਾਂ ਦੇ ਵਿੱਚ DIG, DSP, SHO ਹੋਰ ਕਾਂਸਟੇਬਲ ਵਗੈਰਾ ਸੀਗੇ, ਉਹਨਾਂ ਨੇ ਇਸ PIL ਦੇ ਆਰਡਰ ਨੂੰ ਚੈਲੰਜ ਕੀਤਾ ਸੀ, ਜਿਹੜਾ ਬਾਅਦ ਦੇ ਵਿੱਚ ਸਟੇ ਹੋ ਗਿਆ ਸੀ। ਤੇ ਇਹ ਆਰਡਰ ਤੇ ਉਹਦਾ ਹੁਣ ਫਾਈਨਲ ਡਿਸੀਜਨ ਆ 2 ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੇ ਉਹਨਾਂ ਡਬਲ ਬੈਂਚ ਨੇ ਇਹ ਆਰਡਰ ਦਿੱਤਾ ਵੀ ਉਹ PIL ਬਣਦੀ ਨਹੀਂ। ਜਿਹੜਾ ਪਟੀਸ਼ਨਰ ਹੈ ਸਤਨਾਮ ਸਿੰਘ ਮਾਨਕ, ਇਹ ਇੱਕ ਕਿਉਂਕਿ ਇਹ ਆਪ ਉਹਨਾਂ ਜੁਰਮਾਂ ਦੇ ਵਿੱਚ ਜਾਂ ਉਸ ਸਮੇਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਾਮਲ ਸੀਗੇ ਤੇ ਬਾਕੀ ਪੁਲਿਸ ਅਫਸਰਾਂ ਨੂੰ ਰਿਵਾਰਡ ਤੇ ਪੈਸੇ ਮਿਲ ਗਏ ਤੇ ਇਹਨੂੰ ਰਿਵਾਰਡ ਨਹੀਂ ਮਿਲਿਆ, ਇਹਨੂੰ ਕੋਈ ਮੈਡਲ ਨਹੀਂ ਮਿਲਿਆ। ਇਸ ਕਰਕੇ ਇਹਨੇ ਇਹ PIL ਪਾਈ ਆ। ਜੇ ਇਹਨੂੰ ਰਿਵਾਰਡ ਮਿਲ ਜਾਂਦੇ ਤਾਂ ਇਹਨੇ ਇਹ ਗੱਲਾਂ ਨਹੀਂ ਸੀ ਕਰਨੀਆਂ। ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਕਿਹਾ ਵੀ ਉਸ ਸਮੇਂ ਹਾਲਾਤ ਅਜਿਹੇ ਸਨ ਕਿ ਉਹਨਾਂ ਦੇ ਵਿੱਚ ਕਈ ਜਿਹੜੀਆਂ ਫਾਰਮੈਲਿਟੀਜ਼ ਨੇ ਪੁਲਿਸ ਦੀਆਂ ਉਹ ਨਹੀਂ ਪੂਰੀਆਂ ਹੋ ਸਕਦੀਆਂ ਸੀ। ਸਾਨੂੰ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸਾਨੂੰ ਉਹਨਾਂ ਪੁਲਿਸ ਅਫਸਰਾਂ ਨੂੰ ਸਲੂਟ ਕਰਨਾ ਚਾਹੀਦਾ ਜਿਹਨੇ ਉਹ ਕਾਲੇ ਦੌਰ ਦੇ ਵਿੱਚ ਅੱਤਵਾਦ ਦਾ ਖਾਤਮਾ ਕਰਕੇ ਸਾਨੂੰ ਸ਼ਾਂਤੀ ਨਾਲ ਰਹਿਣ ਦਾ ਸਮਾਂ ਬਖਸ਼ਿਆ। ਤੇ ਇਹ ਇੱਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਸਤਨਾਮ ਸਿੰਘ ਮਾਨਕ ਨੂੰ ਉਲਟਾ ਕਿਹਾ ਕਿ ਇਹਦੇ ਆਪਣੇ ਇੰਟਰਸਟ ਨੇ ਜਿਹਦੇ ਕਰਕੇ ਇਹਨੇ PIL ਪਾਈ ਆ। ਤੇ ਇਹ ਸਾਰੇ ਕੇਸ ਦੀ ਜਿਹੜੀ ਆਪਣੇ ਸਤਨਾਮ ਸਿੰਘ ਮਾਨਕ ਵੱਲੋਂ ਜੋ ਵੀ ਪਟੀਸ਼ਨ ਕੀਤੀ ਸੀ ਉਹ ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਉਹਨਾਂ ਨੇ ਕੀਤੀ ਸੀ। ਮੇਰੇ ਹਿਸਾਬ ਨਾਲ ਤੁਸੀਂ ਉਹਨਾਂ ਕੋਲੋਂ ਵੀ ਡਿਟੇਲ ਜ਼ਰੂਰ ਲਿਓ। ਤੇ ਬਾਕੀ ਇਹ ਆਰਡਰ ਜਿਹੜਾ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਸਤਨਾਮ ਸਿੰਘ ਮਾਨਕ ਨੇ ਉਦੋਂ ਹੀ ਇਹ ਗੱਲ ਉਠਾਈ ਜਦੋਂ ਉਹਨੂੰ ਰਿਵਾਰਡ ਨਹੀਂ ਮਿਲੇ, ਜਦੋਂ ਉਹਦੇ ਖਿਲਾਫ ਪੁਲਿਸ ਦੇ ਵਿੱਚ ਕਈ ਇਰਾਦਾ ਕਤਲ ਤੇ ਚੋਰੀ ਦੇ ਕੇਸ ਦਰਜ ਹੋ ਗਏ ਤੇ ਜਦੋਂ ਉਹਨੂੰ ਪੁਲਿਸ ਅਫਸਰਾਂ ਜਿਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਉਹਨੇ ਪੁਲਿਸ ਮੁਕਾਬਲਿਆਂ 'ਚ ਭਾਗ ਲਿਆ ਸੀ ਤੇ ਉਹਨੂੰ ਲੱਗਿਆ ਵੀ ਹੁਣ ਮੇਰੇ ਖਿਲਾਫ ਹੀ ਪੁਲਿਸ ਹੋ ਗਈ ਤੇ ਮੈਂ ਕਿਉਂ ਨਾ ਇਹਨਾਂ ਦਾ
ਪਾਜ ਉਗੜਾ ਇਹੋ ਜਿਹੀਆਂ ਗੱਲਾਂ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਜਿਹੜੀ ਡਾਇਰੈਕਸ਼ਨ ਜਸਟਿਸ ਰਣਜੀਤ ਸਿੰਘ ਨੇ ਦਿੱਤੀ ਸੀ ਤੇ ਜਸਟਿਸ ਰਣਜੀਤ ਸਿੰਘ ਬਾਰੇ ਵੀ ਕਿਹਾ ਵੀ ਉਹਦੇ ਪਰਸਨਲ ਵਿਊ ਸਨ ਪੰਜਾਬ ਪੁਲਿਸ ਬਾਰੇ ਤੇ ਇੱਕ ਨੈਗੇਟਿਵ ਤੇ ਉਹਨੇ ਆਪਣੇ ਜਸਟਿਸ ਰਣਜੀਤ ਸਿੰਘ ਨੇ ਪਰਸਨਲ ਵਿਊਜ਼ ਨੂੰ ਅੱਗੇ ਰੱਖਦੇ ਇਹ ਜਿਹੜੀਆਂ ਡਾਇਰੈਕਸ਼ਨਾਂ ਦਿੱਤੀਆਂ ਵੀ ਇਹ ਗਲਤ ਆ ਤੇ ਪਰ ਇਹ ਬਹੁਤ ਇੱਕ ਤਰਾਸਦੀ ਵਾਲੀ ਗੱਲ ਹੈ ਕਿ ਜੇ ਕਿਸੇ ਬੰਦੇ ਨੇ ਇਹ ਗੱਲ ਕੀਤੀ ਹੈ ਉਹਦੀ ਜਾਂਚ ਨਹੀਂ ਕਹਿੰਦੇ CBI ਨੂੰ ਦਿੱਤੀ ਜਾ ਸਕਦੀ ਵੀ ਕੋਈ ਬੰਦਾ ਦੋਸ਼ੀ ਹੈ ਜਾਂ ਨਹੀਂ। ਪਰ ਇਹ ਸਾਰੀ ਪਟੀਸ਼ਨ ਦੇ ਵਿੱਚ ਇਹ ਗੱਲ ਤਾਂ ਸਾਹਮਣੇ ਆਈ ਵੀ ਉਹ 10 ਬੰਦੇ ਫਿਰ ਗਏ ਕਿੱਧਰ, ਉਹਨਾਂ ਦੀ ਮੌਤ ਦੀ ਜ਼ਿੰਮੇਵਾਰੀ ਕਿਸ ਦੀ ਹੈ। ਇਸੇ ਗੱਲ ਦੀ ਜਾਂਚ ਨਹੀਂ ਹੋ ਸਕਦੀ ਤਾਂ ਫੇਰ ਕੀ ਕਿਸੇ ਨੂੰ ਨਿਆਂ ਮਿਲਣਾ ਤੇ ਕੀ ਕਿਸੇ ਨੂੰ ਜਿਹੜਾ ਇਸ ਮੁਲਕ ਦੇ ਵਿੱਚ ਬਰਾਬਰ ਸ਼ਹਿਰੀ ਹੋਣ ਦਾ ਜਿਹੜਾ ਹੱਕ ਮਿਲ ਸਕਦਾ। ਸੋ ਜਿਹੜਾ ਇਹ ਬਹੁਤ ਗਲਤ ਫੈਸਲਾ ਬੇਸ਼ੱਕ ਉਹ ਟੈਕਨੀਕਲ ਪੁਆਇੰਟ ਦੀਆਂ ਵਿੱਚ ਗੱਲਾਂ ਕੀਤੀਆਂ ਗਈਆਂ ਵੀ PI ਲਈ ਨਹੀਂ ਬਣਦੀ ਸੀ ਪਰ ਜਿਹੜੀ ਇੱਕ ਜਾਂਚ ਇਨਵੈਸਟੀਗੇਸ਼ਨ ਹੋਣੀ ਆ ਉਸ ਤੋਂ ਨਹੀਂ ਸੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਰੋਕਣਾ ਚਾਹੀਦਾ। ਉਹਦੀ ਜਾਂਚ ਹੋ ਲੈਣ ਦਿੰਦੇ, ਜੇ ਕੋਈ ਦੋਸ਼ੀ ਹੁੰਦਾ ਤੇ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ। ਉਲਟਾ ਇਸ ਕੇਸ ਦੇ ਵਿੱਚ ਰੈਫਰੈਂਸ ਦਿੱਤਾ ਗਿਆ ਜਿਹੜੀ ਪੰਜਾਬ ਸਟੇਟ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਸੁਮੇਧ ਸੈਣੀ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸੀਗਾ ਵੀ CBI ਜਾਂਚ ਨਹੀਂ ਹੋ ਸਕਦੀ, ਉਸ ਫੈਸਲੇ ਨੂੰ ਪੰਜਾਬ ਸਰਕਾਰ ਵੱਲੋਂ ਪਾਈ ਹੋਈ ਉਸ ਰਿਟ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਮੇਧ ਸੈਣੀ ਦੇ ਹੱਕ ਵਿੱਚ ਜੋ ਪਾਈ ਸੀ ਭੁੱਲਰ ਸਾਹਿਬ ਦੇ ਖਿਲਾਫ, ਉਸ ਫੈਸਲੇ ਨੂੰ ਆਧਾਰ ਬਣਾ ਕੇ ਇਹ ਜਿਹੜੀ ਰਿਟ ਆ ਇਹ ਖਾਰਜ ਕੀਤੀ ਆ ਵੀ ਉਸ ਫੈਸਲੇ ਵਿੱਚ ਵੀ ਕਿਹਾ ਗਿਆ ਸੀਗਾ ਕਿ CBI ਇਨਕੁਆਇਰੀ ਕਿਸੇ ਬੰਦੇ ਲਈ ਇਹ ਨਹੀਂ ਬਿਠਾਉਣੀ ਚਾਹੀਦੀ ਵੀ ਇਹ ਦੋਸ਼ੀ ਹੈ ਜਾਂ ਨਾ। ਉਹ ਫੈਸਲਾ ਸੀਗਾ ਜਿਹਦੇ ਵਿੱਚ ਕਿਹਾ ਗਿਆ ਸੀ ਪ੍ਰੋਫੈਸਰ ਭੁੱਲਰ ਦੇ ਪਿਤਾ ਮਾਸੜ ਤੇ ਦੋਸਤ ਨੂੰ ਜੋ ਸੁਮੇਧ ਸੈਣੀ ਨੇ ਚੁੱਕ ਕੇ ਤੇ ਉਹਨਾਂ ਨੂੰ ਲਾਪਤਾ ਕਰ ਦਿੱਤਾ ਸੀ ਤੇ ਉਸ ਫੈਸਲੇ ਦੇ ਖਿਲਾਫ ਪੰਜਾਬ ਸਰਕਾਰ ਬਾਦਲ ਸਰਕਾਰ ਜਿਹੜੀ ਆ ਉਹ ਸੁਪਰੀਮ ਕੋਰਟ ਗਈ ਸੀ ਤੇ ਉਹ ਹਾਈ ਕੋਰਟ ਦੇ ਜਸਟਿਸ ਆਪਣੇ ਮਹਿਤਾਬ ਸਿੰਘ ਗਿੱਲ ਵੱਲੋਂ CBI ਇਨਕੁਆਇਰੀ ਮਾਰਕ ਕੀਤੀ ਗਈ ਸੀ ਜਿਹੜੀ ਉਹਦੇ ਖਿਲਾਫ ਫਿਰ ਸੁਪਰੀਮ ਕੋਰਟ ਨੇ ਸੁਮੇਧ ਸੈਣੀ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਭੁੱਲਰ ਸਾਹਿਬ ਦੇ ਖਿਲਾਫ ਜਿਹੜਾ ਫੈਸਲਾ ਦਿੱਤਾ ਸੀ ਉਹਨੂੰ ਆਧਾਰ ਬਣਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਪਰਸੋਂ ਇਹ ਪਟੀਸ਼ਨ ਜਿਹੜੀ ਖਾਰਜ ਕੀਤੀ ਹੈ। ਵੀਰ ਜੀ ਤੁਸੀਂ ਜਾਣਦੇ ਕਿ ਸਿੱਖ ਮੁੱਦੇ ਤੇ ਸਵਾਲ ਸਾਡੇ ਕੋਲ ਹੋਰ ਵੀ ਬਹੁਤ ਨੇ ਪਰ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ ਤਾਂ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ। ਤੁਹਾਡੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Viewers, वक्त हो गया छोटे से ब्रेक तक। Keep watching News TV 84 The Nal will be right back after a short break.